ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 20 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਬਹੁਤ ਅੱਗਾਂ ਲੱਗੀਆਂ ਹੋਈਆਂ ਤੇ ਕੈਨੇਡਾ ਦਾ ਜਿਹੜਾ ਧੂੰਆਂ ਆ ਉਹ ਅਮਰੀਕਾ ਦੀਆਂ ਕਈ ਸਟੇਟਾਂ 'ਚ ਆ ਗਿਆ। ਸੋ ਕੈਨੇਡਾ ਦੀਆਂ ਅੱਗਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਵਧਾ ਦਿੱਤਾ ਹੈਗਾ ਜੀ। ਸੋ ਟਰੰਪ ਤੇ ਕਾਰਨੀ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਇੱਕ ਵਾਰੀ ਫੇਰ ਬਹੁਤ ਤੱਤਾ ਹੋ ਗਿਆ, ਆਪਾਂ ਇਹ ਕਹਿ ਸਕਦੇ ਹੈਗੇ ਆ। ਤੇ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਜਿਹੜਾ ਟੈਰਿਫ ਆ ਉਹ ਕੈਨੇਡਾ ਦੀਆਂ ਚੀਜ਼ਾਂ ਤੇ ਅੱਜ ਹੋਰ ਲਾ ਦਿੱਤਾ ਹੈਗਾ। ਇਹਦੇ ਵਿੱਚ ਉਹਨਾਂ ਨੇ ਆਟੋਜ਼, ਅਲਕੋਹਲ ਤੇ ਚੀਜ਼ ਨੂੰ ਲੈ ਕੇ ਕਿਹਾ ਵੀ ਉਹਦੇ ਉੱਤੇ ਤੁਸੀਂ ਕੈਨੇਡਾ ਵਾਲਿਆਂ ਨੇ ਟੈਰਿਫ ਲਾਇਆ, ਇਸ ਕਰਕੇ ਅਸੀਂ ਜਿਹੜਾ ਟੈਰਿਫ 50% ਲਾਉਣ ਜਾ ਰਹੇ ਹੈਗੇ ਆ। ਜਿਹੜਾ ਨਵਾਂ 50% ਟੈਰਿਫ ਲਾਇਆ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਅਲਕੋਹਲ ਜਾਂ ਹੋਰ ਚੀਜ਼ਾਂ ਹੈਗੀਆਂ ਆ, ਪਰ ਇਹਦੇ ਵਿੱਚ ਪੋਟਾਸ਼, ਫਿਸ਼ ਤੇ ਕ੍ਰਿਟੀਕਲ ਮਿਨਰਲਸ ਵਗੈਰਾ ਨਹੀਂ ਹੈਗੇ, ਜੋ ਕਿ ਇਹ ਜਿਹੜੀਆਂ ਗੁੱਡਸ ਸੀਗੀਆਂ ਪਹਿਲਾਂ ਪ੍ਰੋਟੈਕਟਡ ਸੀਗੀਆਂ USMCA, ਜਿਹੜਾ ਇਹ ਐਗਰੀਮੈਂਟ ਸੀਗਾ USMCA ਉਹਦੇ ਤਹਿਤ। ਪਰ ਜੋ ਕੈਨੇਡਾ ਵਾਲੇ ਆ ਉਹ ਕਹਿੰਦੇ ਆ ਵੀ ਇਹ ਸਾਡੇ ਨਾਲ ਧੱਕਾ ਚੱਲ ਰਿਹਾ ਹੈਗਾ। ਪਰ ਇਹ ਟ੍ਰੇਡ ਵਾਰ ਜਿਹੜਾ ਹੋਰ ਵਧੂਗਾ, ਕਿਉਂਕਿ ਪਿੱਛੇ ਜਿਹੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਜਿਹੜੀ ਆ ਸਟੇਟਮੈਂਟ ਦਿੱਤੀ ਸੀਗੀ ਵੀ ਜੇ ਸਾਨੂੰ ਟੈਰਿਫ ਲਾਇਆ ਤੇ ਕੈਨੇਡਾ ਵੀ ਅਸੀਂ ਟੈਰਿਫ ਦੇ ਨਾਲ ਹੀ ਡਾਲਰ ਫॉर ਡਾਲਰ ਜਿਹੜਾ ਰਿਸਪੌਂਸ ਕਰਾਂਗੇ। ਕੈਂਡਿਸ ਲਾਇੰਗ CEO ਆ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਟਰੰਪ ਉਹਨਾਂ ਨੇ ਮੂਵ ਕੀਤੀ ਹੈ ਬੜੀ ਰਿਗਰੈਟੇਬਲ ਹੈਗੀ ਆ ਦੋਨਾਂ ਮੁਲਕਾਂ ਦੇ ਲਈ, ਤੇ ਇਹ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਇਕੋਨੋਮਿਕਲੀ ਨੁਕਸਾਨ ਕਰੂਗੀ। ਸੋ ਟਰੰਪ ਉਹਨਾਂ ਨੇ ਮਜ਼ਾਕ, ਕਈ ਲੋਕ ਸੋਚਦੇ ਸੀ ਵੀ ਇਹ ਜਿਹੜੀ ਧੂਏ ਵਾਲੀ ਗੱਲ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿ ਰਹੇ ਵੀ ਸਾਡਾ ਅਮਰੀਕਾ 'ਚ ਆ ਰਿਹਾ, ਤੁਸੀਂ ਆਪਣੀਆਂ ਅੱਗਾਂ ਦਾ ਤੇ ਅਸੀਂ ਐਕਸ਼ਨ ਲਵਾਂਗੇ, ਤੇ ਉਹ ਹੁਣ ਤੁਹਾਡੇ ਸਾਹਮਣੇ ਆ ਐਕਸ਼ਨ ਉਹਨਾਂ ਨੇ ਲੈ ਲਿਆ। 50% ਜਿਹੜਾ ਟੈਰਿਫ ਆ ਉਹ ਲਾ ਦਿੱਤਾ ਹੈਗਾ। ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਸਵਿਟਜ਼ਰਲੈਂਡ ਜਨਵਰੀ ਮਹੀਨੇ 'ਚ ਹੋਈ ਸੀ, ਉਹਦੇ ਕਾਰਨੀ ਜਿਹੜੇ ਆ, ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਟਰੰਪ ਉਹਨਾਂ ਦੇ ਨਾਂ ਲਏ ਬਿਨਾਂ ਇਹ ਕਿਹਾ ਸੀ ਵੀ ਜਿਹੜੀਆਂ ਬਹੁਤ ਤਾਕਤਵਰ ਮੁਲਕ ਹੈਗੇ ਆ ਉਹ ਆਪਣੀ ਇਕੋਨਮੀ ਨੂੰ ਇੱਕ ਤਰ੍ਹਾਂ ਦੇ ਨਾਲ ਛੋਟੇ ਮੁਲਕ ਜਾਂ ਜਿਨ੍ਹਾਂ ਮੁਲਕਾਂ ਦੀ ਸਟਰੋਂਗ ਇਕੋਨਮੀ ਨਹੀਂ, ਉਹਨਾਂ ਦੇ ਅਗੇਂਸਟ ਜਿਹੜਾ ਯੂਜ਼ ਕਰ ਰਹੇ ਹੈਗੇ ਆ। ਸੋ ਟਰੰਪ ਉਹਨਾਂ ਨੇ ਬਾਅਦ 'ਚ ਜਵਾਬ ਦਿੱਤਾ ਸੀ ਵੀ ਕੈਨੇਡਾ ਵਾਲੇ ਤਾਂ ਜੀਂਦੇ ਅਮਰੀਕਾ ਦੇ ਸਿਰ ਦੇ ਉੱਤੇ ਹੈਗੇ ਆ। ਕਹਿੰਦੇ ਵੀ ਕੈਨੇਡਾ ਲਿਵਸ ਬਿਕੋਜ਼ ਆਫ US। ਸੋ ਅੱਜ ਹੁਣ ਟੈਰਿਫ ਵਧਾਤਾ। ਪਹਿਲਾਂ ਹੀ ਕੈਨੇਡਾ ਦੀ ਇਕੋਨਮੀ ਉਹਨਾਂ ਦੇ ਵਿਚਾਰਿਆਂ ਦੀ ਕਾਫੀ ਬੈਡ ਹੈਗੀ ਆ, ਇਸ ਵੇਲੇ ਰਿਸੈਸ਼ਨ 'ਚ ਆ, ਤੇ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਹੋਊਗਾ ਜੀ। ਅਗਲੀ ਜਿਹੜੀ ਖਬਰ ਹੈ ਇਸ ਟਾਈਮ ਦੀ ਬੜੀ ਵੱਡੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਹਾਈਵੇ 99 ਜਿਹੜਾ ਉਹ ਕੈਲੀਫੋਰਨੀਆ ਐਵੀਨਿਊ ਦੇ ਨੇੜੇ ਸਾਊਥ ਪਾਉਂਡ ਹਾਈਵੇ ਜਿਹੜਾ ਉਹ ਬੰਦ ਕੀਤਾ ਗਿਆ। ਹਾਦਸਾ ਵਾਪਰ ਗਿਆ ਉੱਥੇ, 3 ਲੇਨਾਂ ਜਿਹੜੀਆਂ ਨੇ ਉਹ ਬੰਦ ਨੇ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ ਇਹ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਆ। ਤੇ ਜਿਹੜੀ ਇਸ ਤੋਂ ਬਾਅਦ ਕਹਿੰਦੇ ਵੀ 2 ਜਿਹੜੇ ਜਾਣੇ ਨੇ ਉਹ ਇੱਕ ਵਹੀਕਲ ਦੇ ਵਿੱਚ ਫਸੇ ਹੋਏ ਸੀਗੇ। ਉਸ ਤੋਂ ਬਾਅਦ ਜਿਹੜੀਆਂ ਇਹ 3 ਲਾਈਨਾਂ ਬੰਦ ਕਰ ਦਿੱਤੀਆਂ ਗਈਆਂ। ਇੱਕ ਹਾਦਸਾ ਵਾਪਰਿਆ ਸੀ। ਹਾਲਾਂਕਿ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਜਿਹੜੀ ਵੈਬਸਾਈਟ ਹੈ ਉਹਨੇ ਇਹਦੇ ਬਾਰੇ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਹਾਦਸਾ ਕਿੱਡਾ ਕੁ ਵਾਪਰਿਆ ਜਾਂ ਕਿੰਨੇ ਇਹਦੇ 'ਚ
ਵਹੀਕਲ ਜਿਹੜੇ ਨੇ ਉਹ ਇਨਵੋਲਵ ਨੇ ਜਾਂ ਕਿੰਨੇ ਕੁ ਲੋਕ ਜ਼ਖਮੀ ਨੇ, ਇਹਦੇ ਬਾਰੇ ਤਾਂ ਹਾਲੇ ਕੋਈ ਜਿਹੜਾ ਉਹ ਨਹੀਂ ਦੱਸਿਆ ਗਿਆ। ਪਰ ਇੰਨਾ ਜ਼ਰੂਰ ਕਿਹਾ ਗਿਆ CHP ਵੱਲੋਂ ਕਿ ਕੈਲੀਫੋਰਨੀਆ ਐਵੀਨਿਊ ਆਫ ਰੈਂਪ ਜਿਹੜਾ ਉਹ ਬੰਦ ਆ ਤੇ ਇਹ ਨਹੀਂ ਅਪਡੇਟ ਨਹੀਂ ਆ ਰਹੀ ਕਿ ਕਦੋਂ ਕਿ ਖੁੱਲ ਸਕੂਗਾ। ਸੋ ਜਿਹੜੇ ਬੇਕਰਸਫੀਲਡ ਨਿਵਾਸੀ ਨੇ ਉਹ ਇਸ ਟਾਈਮ ਸ਼ਾਇਦ ਦੱਸ ਵੀ ਸਕਦੇ ਨੇ ਕਿ ਪੁਸ਼ਟੀ ਵੀ ਕਰ ਸਕਦੇ ਨੇ ਕਿ ਉਹ ਵਾਕਈ ਖੁੱਲ ਚੁੱਕਾ ਜਾਂ ਫਿਰ ਨਹੀਂ, ਤੇ ਜਿਹੜੇ ਲੋਕ ਉਧਰ ਨੂੰ ਟਰੈਵਲ ਕਰ ਰਹੇ ਨੇ ਉਹ ਇਸ ਤੇ ਬਾਬਤ ਕੋਈ ਵੀ ਜਿਹੜੀ ਹੋਰ ਮੌਜੂਦਾ ਆਪਸ਼ਨ ਆ ਉਹਦੇ ਉੱਤੇ ਵਿਚਾਰ ਜਿਹੜਾ ਉਹ ਕਰ ਸਕਦੇ ਨੇ। ਅਗਲੀ ਜਿਹੜੀ ਖਬਰ ਆ ਵਰਲਡ ਕੱਪ ਫੀਫਾ ਦੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਹੀ ਹੈ ਸਪੇਨ ਨੇ 106ਵੇਂ ਮਿੰਟ ਦੇ ਵਿੱਚ ਅਰਜਨਟੀਨਾ ਦੇ ਵਿਰੁੱਧ ਗੋਲ ਦਾਗ ਕੇ ਤੇ ਜਿਹੜਾ ਫਾਈਨਲ ਦਾ ਮੁਕਾਬਲਾ ਸੀ ਉਹ ਜਿੱਤ ਲਿਆ ਸੀ। ਬੜਾ ਫਸਵਾਂ ਮੁਕਾਬਲਾ ਸੀਗਾ, ਇੱਕ ਹੀ ਗੋਲ ਹੋਇਆ ਇਸ ਪੂਰੇ ਮੈਚ ਦੇ ਵਿੱਚ। ਤੇ ਹੁਣ ਇਸ ਮੈਚ ਦੇ ਦਰਮਿਆਨ ਜਿਹੜਾ ਖਿਡਾਰੀਆਂ ਦੀ ਆਪਸੀ ਖਿੱਚੋਤਾਣ ਹੋਈ ਸੀ ਉਹਨੂੰ ਲੈ ਕੇ ਹੁਣ ਫੀਫਾ ਨੇ ਜਿਹੜਾ ਉਹ ਅਰਜਨਟੀਨਾ ਦੇ ਖਿਡਾਰੀਆਂ ਦੇ ਖਿਲਾਫ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਹੈ। ਵੀਡੀਓ ਰਿਪਲੇ ਦੇ ਵਿੱਚ ਕਈ ਖਿਡਾਰੀ ਹੱਥੋਂ ਪਾਈ ਹੁੰਦੇ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਅਰਜਨਟੀਨਾ ਦੇ ਮਿਡਫੀਲਡਰ ਲਿਓਨਾਰਡੋ ਪਾਰੇਦੇਸ ਜਿਹੜੇ ਨੇ ਉਹ ਸ਼ਾਮਲ ਨੇ ਤੇ ਸਪੇਨ ਦੇ ਐਰਿਕ ਗਾਰਸੀਆ ਜਿਹੜਾ ਉਹਦਾ ਗਲਾ ਫੜ ਕੇ ਉਹਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਨੇ। ਜਦੋਂ ਸਪੇਨ ਦਾ ਇੱਕ ਹੋਰ ਖਿਡਾਰੀ ਵਿਕਲ ਪਿਕ ਜਿਹੜਾ ਖਿਡਾਰੀ ਆ ਉਹ ਆਉਂਦਾ ਵਿਚਾਲੇ, ਜਿਹਦਾ ਨਾਮ ਗੈਵੀ ਦੱਸਿਆ ਗਿਆ, ਤਾਂ ਉਹਨੂੰ ਵੀ ਧੱਕਾ ਦੇ ਕੇ ਜਿਹੜਾ ਉਹ ਜ਼ਮੀਨ ਤੇ ਸਿੱਟ ਦਿੰਦਾ। ਸਪੇਨ ਦਾ ਇੱਕ ਹੋਰ ਜਿਹੜਾ ਖਿਡਾਰੀ ਆ ਰੋਡਰੀ, ਉਹਦੇ ਤੇ ਵੀ ਜਿਹੜਾ ਅਰਜਨਟੀਨਾ ਦੇ ਡਿਫੈਂਡਰ ਆ ਨਹਲ ਮੋਲੀਨਾ, ਉਹ ਵੀ ਮੁੱਕਾ ਜਾਂ ਫਿਰ ਧੱਕਾ ਮਾਰਦੇ ਪ੍ਰਤੀਤ ਹੁੰਦੇ ਨੇ। ਸੋ ਜਦੋਂ ਉਹ ਖਿਤਾਬ ਦੀ ਜਿੱਤ ਦਾ ਜਸ਼ਨ ਆਪਣੇ ਸਾਥੀਆਂ ਦੇ ਨਾਲ ਮਨਾਉਣ ਦੇ ਲਈ ਕੋਲੋਂ ਦੀ ਲੰਘ ਰਹੇ ਸੀਗੇ। ਸੋ ਰੋਡਰੀ ਨੂੰ ਘੇਰ ਲਿਆ ਗਿਆ। ਉਸ ਤੋਂ ਬਾਅਦ ਖਿਡਾਰੀਆਂ ਨੇ ਤੇ ਮੈਨਚੈਸਟਰ ਸਿਟੀ ਦੇ ਪੁਰਾਣੇ ਸਾਥੀ ਨਿਕੋਲਸ ਓਰਨਾਮੈਂਟੀ ਦੀ ਬਹਿਸ ਵੀ ਹੋਈ ਹੈ ਤੇ ਅਰਜਨਟੀਨਾ ਦੇ ਜਿਹੜੇ ਕੋਚ ਨੇ ਨਿਊਲਨ ਸਿਕਲੋਨੀ, ਉਹਨਾਂ ਨੇ ਹੋਰ ਖਿਡਾਰੀਆਂ ਦੇ ਨਾਲ ਆ ਕੇ ਤੁਰੰਤ ਜਿਹੜੀ ਸਥਿਤੀ ਸੀ ਉਹਨੂੰ ਸ਼ਾਂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਫੀਫਾ ਨੇ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਨੇ ਮੈਚ ਤੋਂ ਬਾਅਦ ਦੀਆਂ ਘਟਨਾਵਾਂ ਦੇ ਸਬੰਧ ਦੇ ਵਿੱਚ ਸੰਭਾਵਿਤ ਉਲੰਘਣਾ ਦੀ ਜਾਂਚ ਦੇ ਲਈ ਇੱਕ ਅਨੁਸ਼ਾਸਨੀ ਤੇ ਨੈਤਿਕਤਾ ਪ੍ਰੋਸੀਕਿਊਟਰ ਜਿਹੜਾ ਉਹ ਨਿਯੁਕਤ ਕੀਤਾ। ਤੇ ਇਸ ਛੋਟੇ ਜਿਹੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂਚ ਦੀ ਕੋਈ ਸੀਮਾ ਨਹੀਂ ਹੈ ਤੇ ਪਰੇਦੇਸ ਦਾ ਨਾਮ ਵੀ ਨਹੀਂ ਲਿਆ ਗਿਆ, ਜਿਨ੍ਹਾਂ ਨੇ ਮੈਚ ਤੋਂ ਬਾਅਦ ਰੈੱਡ ਕਾਰਡ ਨਹੀਂ ਦਿਖਾਇਆ ਗਿਆ, ਪਰ ਫਿਰ ਵੀ ਉਹਨਾਂ ਤੇ ਜਿਹੜਾ ਪਾਬੰਦੀ ਆ ਉਹ ਲੱਗ ਸਕਦੀ ਹੈ। ਅਰਜਨਟੀਨਾ ਨੇ 10 ਖਿਡਾਰੀਆਂ ਦੇ ਨਾਲ ਸੀਮਿਤ ਹੋ ਜਾਣ ਤੋਂ ਬਾਅਦ ਜਿਹੜਾ ਇਹ ਫਾਈਨਲ ਮੁਕਾਬਲਾ ਸੀ ਉਹ ਸਪੇਨ ਕੋਲੋਂ ਹਾਰ ਗਏ। ਐਕਸਟਰਾ ਟਾਈਮ ਦੇ ਵਿੱਚ ਐਲਨੋ ਫਰਨਾਂਡੇਜ਼ ਜਿਹੜਾ ਸੀਗਾ ਉਹਨੂੰ 90 ਮਿੰਟ ਦੇ ਨਿਰਧਾਰਤ ਸਮੇਂ ਦੇ 2 ਸਟਾਪੇਜ ਟਾਈਮ ਦੇ ਵਿੱਚ ਦੂਜਾ ਯੈਲੋ ਕਾਰਡ ਮਿਲਣ ਤੋਂ ਬਾਅਦ ਮੈਦਾਨ ਤੋਂ ਬਾਹਰ ਜਿਹੜਾ ਉਹ ਭੇਜ ਦਿੱਤਾ ਗਿਆ ਸੀ। ਸੋ ਜਦੋਂ ਸਪੇਨ ਨੇ ਟਰਾਫੀ ਚੁੱਕੀ ਤਾਂ ਅਰਜਨਟੀਨਾ ਦੇ ਜਿਹੜੇ ਖਿਡਾਰੀ ਸੀਗੇ ਉਹ ਪੋਡੀਅਮ ਦੇ ਵੱਲ ਪਿੱਠ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਵੱਲ ਮੂੰਹ ਕਰਕੇ ਖੜੇ ਰਹੇ। ਇਹ ਨਵੇਂ ਚੈਂਪੀਅਨਾਂ ਪ੍ਰਤੀ ਬੇਅਦਬੀ ਦੀ ਇੱਕ ਜਿਹੜੀ ਮਿਸਾਲ ਵੀ ਸੀਗੀ ਤੇ ਜਿਨ੍ਹਾਂ ਨੇ ਅਰਜਨਟੀਨਾ ਦੇ ਖਿਡਾਰੀਆਂ ਨੂੰ ਆਪਣਾ ਮੈਡਲ ਪ੍ਰਾਪਤ ਕਰਨ ਦੇ ਲਈ ਗਾਰਡ ਆਫ ਆਨਰ ਦਿੱਤਾ ਸੀਗਾ। ਸੋ ਇਹ ਫੀਫਾ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਮੁਕਾਬਲਿਆਂ ਤੋਂ ਬਾਅਦ ਕਈ ਵਾਰੀ ਖਿਡਾਰੀ ਜਿਹੜੇ ਨੇ ਅਗਰੈਸਿਵ ਹੋ ਸਕਦੇ ਨੇ। ਜਿਹੜੀ ਵੀਡੀਓ ਆ ਇਸ ਟਾਈਮ ਬਹੁਤ ਵਾਇਰਲ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਉਹ ਦੇਖੀ ਜਾ ਰਹੀ ਆ, ਟ੍ਰੈਂਡ ਤੇ ਚੱਲ ਰਹੀ ਹੈ ਇਸ ਟਾਈਮ, ਤੇ ਉਸ ਵੀਡੀਓ ਦੇ ਵਿੱਚ ਇਹ ਜਿਹੜੀ ਸਾਰੀ ਘਟਨਾ ਉਹ ਕੈਦ ਹੋਈ ਆ। ਲੱਗ ਇਹ ਰਿਹਾ ਕਿ ਫੀਫਾ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਆ ਵੀਡੀਓ ਦੇ ਵਿੱਚ ਜਿਹੜਾ ਖਿਡਾਰੀ ਧੱਕਾ ਮਾਰਦਾ ਨਜ਼ਰ ਆ ਰਿਹਾ ਹੋ ਸਕਦਾ ਉਹਦੇ ਉੱਤੇ ਜਿਹੜਾ ਉਹ ਬੈਨ ਉਹ ਲੱਗ ਜਾਵੇ। ਇਸ ਖਿਡਾਰੀ ਦਾ ਜਿਹੜਾ ਨਾਮ ਦੱਸਿਆ ਗਿਆ ਸੀਗਾ ਉਹ ਸੀ ਐਰਿਕ ਗਾਰਸੀਆ, ਜਿਹਨੂੰ ਧੱਕਾ ਮਾਰਿਆ ਸੀ ਸਪੇਨ ਦੇ ਖਿਡਾਰੀ ਨੂੰ, ਤੇ ਇਸ ਪ੍ਰਦੇਸ਼ ਦਾ ਨਾਮ ਹੈ, ਮਾਫ ਕਰਨਾ। ਤੇ ਹੁਣ ਇਹਦੇ ਉੱਤੇ ਜਿਹੜੀ ਇੱਕ ਅਨੁਸ਼ਾਸਨੀ ਕਾਰਵਾਈ ਆ ਉਹ ਹੋ ਸਕਦੀ ਹੈ ਜੀ। ਯੂਐਸ ਦੀ ਮਿਲਟਰੀ ਇਹ ਕਹਿ ਰਹੀ ਆ ਵੀ ਅੱਜ 10ਵੇਂ ਦਿਨ ਲਗਾਤਾਰ ਆਪਾਂ ਈਰਾਨ ਦੇ ਉੱਤੇ ਸਟ੍ਰਾਈਕ ਕਰਾਂਗੇ ਤਾਂ ਕਿ ਜਿਹੜੀ ਸਟੇਟ ਆਫ ਹਾਰਮਜ਼ ਆ ਉਹਨੂੰ ਖੋਲਿਆ ਜਾ ਸਕੇ ਤੇ ਨਵੀਂ ਬੋਮਿੰਗ ਦੇ ਨਾਲ ਜੋ ਉਹਨਾਂ ਦੇ ਕੋਲ ਜੋ ਵੀ ਬਚਿਆ ਹੈਗਾ ਈਰਾਨ ਦੇ ਕੋਲ ਉਸ ਦੀ ਜਿਹੜੀ ਤਬਾਹੀ ਕੀਤੀ ਜਾ ਸਕੇ। 3 ਜਣਿਆਂ ਦੀ ਅਮਰੀਕਨ ਸਰਵਿਸ ਮੈਂਬਰ ਦੀ ਮੌਤ ਹੋ ਚੁੱਕੀ ਆ, 2 ਜਣਿਆਂ ਦੀ ਜਾਰਡਨ 'ਚ, ਇੱਕ ਦੀ ਜਿਹੜੀ ਆ ਇਰਾਕ ਦੇ ਵਿੱਚ। ਯੂਐਸ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਜਿਹੜੇ ਨਵੇਂ ਸਟ੍ਰਾਈਕ ਅਸੀਂ ਕਰਨ ਜਾ ਰਹੇ ਆ ਇਹ ਡਿਜ਼ਾਈਨ ਇਸ ਹਿਸਾਬ ਨਾਲ ਕੀਤੇ ਗਏ ਆ ਵੀ ਜੋ ਈਰਾਨ ਦੀ ਮਿਲਟਰੀ ਕੈਪੇਬਿਲਿਟੀਜ਼ ਹੈਗੀਆਂ ਆ ਉਹਨਾਂ ਨੂੰ ਡੀਗ੍ਰੇਡ ਕੀਤਾ ਜਾ ਸਕੇ ਤੇ ਜੋ ਉਹ ਕਮਰਸ਼ੀਅਲ ਸ਼ਿਪਿੰਗ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਹੇ ਹੈਗੇ ਆ। ਯੂਐਸ ਤੇ ਈਰਾਨ ਇੰਚ ਕਲੋਜ਼ਰ ਟੂ ਆਲ ਆਊਟ ਵਾਰ ਹੈਗੇ ਆ ਇਸ ਟਾਈਮ ਦੇ ਉੱਤੇ ਤੇ ਜਿਹੜਾ ਬੈਰਲ ਆ ਉਹ $88 ਦੇ ਕਰੀਬ ਪਹੁੰਚ ਚੁੱਕਾ ਹੈਗਾ ਆ। 3 ਯੂਐਸ ਸਰਵਿਸ ਮੈਂਬਰ ਦੀ ਮੌਤ ਤੋਂ ਬਾਅਦ ਜਿਹੜੇ ਲਾ ਮੇਕਰਸ ਆ ਉਹ ਇਹ ਕਹਿ ਰਹੇ ਵੀ ਈਰਾਨ ਦੀ ਜੰਗ ਨੂੰ ਇਮੀਡੀਏਟਲੀ ਖਤਮ ਕਰੋ। ਇਹ ਜੰਗ ਨਹੀਂ ਚੱਲਣੀ ਚਾਹੀਦੀ ਹੈਗੀ। ਸੋ ਇਹ ਉਸ ਟਾਈਮ ਤੇ ਆਇਆ ਜਦੋਂ 3 ਜਣਿਆਂ ਦੀ ਮੌਤ ਹੋ ਗਈ ਹੈਗੀ ਆ, ਜਿਹੜੇ 3 ਫੌਜੀ ਹੈਗੇ ਆ। ਸੋ ਯੂਐਸ ਤੇ ਇਜ਼ਰਾਈਲ ਨੇ ਜਦ ਤੋਂ ਹੀ ਲਾਂਚ ਕੀਤਾ ਆ ਈਰਾਨ ਦੇ ਅਗੇਂਸਟ ਫਰਵਰੀ 28 ਤੋਂ 17 ਯੂਐਸ ਦੇ ਜਿਹੜੇ ਮਿਲਟਰੀ ਪਰਸਨਲਸ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ।
ਤੇ 100 ਤੋਂ ਵੱਧ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਜੀ ਨਵੀਂ ਕਿਸੇ ਤਰ੍ਹਾਂ ਦੀ ਡੀਲ ਦੇ ਲਈ ਇਰਾਨ ਵਾਲੇ ਜਿਹੜੇ ਨਾ ਕਰ ਰਹੇ ਆ, ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਡੀਲ ਆ ਉਹ ਨਹੀਂ ਬਣਾਣੀ ਹੈਗੀ। ਜੀ ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹਦੇ ਨਾਲ ਜੁੜੀ ਹੋਈ ਹੈ। ਹੁਣ ਤੁਸੀਂ ਉਹਨੂੰ ਜਿਹੜਾ ਉਹ ਆਪਣੇ ਫੋਨ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਸ ਬਿੱਲ ਦੇ ਤਹਿਤ ਕਹਿੰਦੇ ਵੀ SB 169 ਜਿਹੜਾ ਉਹਨੂੰ ਇੱਕ ਵੱਡਾ ਟਰਾਂਸਪੋਰਟੇਸ਼ਨ ਬਿੱਲ ਜਿਹੜਾ ਉਹ ਪਹਿਲੀ ਵਾਰੀ ਤੋਂ 2023 ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਹ ਪ੍ਰੋਗਰਾਮ ਜਿਹੜਾ ਮੋਬਾਈਲ ਡਰਾਈਵਰ ਲਾਇਸੈਂਸ ਪਾਇਲਟ ਪ੍ਰੋਗਰਾਮ ਦਾ ਵਿਸਥਾਰ ਕਰਦਾ ਹੈ ਤੇ ਹੁਣ ਦੱਸਦੇ ਆ ਕਿ ਇਹਦੇ ਨਾਲ ਜਿਹੜੇ 17 ਮਿਲੀਅਨ ਕੈਲੀਫੋਰਨੀਆ ਵਾਸੀ ਆ ਉਹ ਆਪਣੇ ਫੋਨ ਦੇ ਉੱਤੇ ਵਰਚੁਅਲ ਜਿਹੜੀ ਆਈਡੀ ਆ ਉਹ ਪ੍ਰਾਪਤ ਕਰ ਸਕਣਗੇ। ਆਪਣਾ ਜਿਹੜਾ ਲਾਇਸੈਂਸ ਘਰ ਭੁੱਲ ਜਾਂਦੇ ਸੀ ਉਹਦੇ ਲਈ ਉਹਨਾਂ ਲਈ ਇੱਕ ਬਹੁਤ ਜਿਹੜੀ ਸੁਵਿਧਾ ਹੋਊਗੀ ਤੇ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਨੇ ਉਹ ਹੁਣ ਆਪਣੇ ਆਈਡੀ ਨੂੰ ਡਿਜੀਟਲ ਰੂਪ ਦੇ ਵਿੱਚ ਵੀ ਉਹ ਦਿਖਾ ਸਕਣਗੇ। ਇਹਦੇ ਲਈ ਤੁਹਾਨੂੰ ਜਿਹੜਾ ਕੀ ਆ ਆਪਣੇ ਫੋਨ ਦੇ ਉੱਤੇ ਨਵਾਂ ਮੋਬਾਈਲ ਜਿਹੜਾ ਡਰਾਈਵਰ ਲਾਇਸੈਂਸ ਪਾਇਲਟ ਪ੍ਰੋਗਰਾਮ ਦੇ ਤਹਿਤ ਆਪਣੀ ਜਿਹੜੀ DMV ਆਈਡੀ ਹੈ ਤੁਹਾਡੀ ਉਹਨੂੰ ਮੋਬਾਈਲ ਆਈਡੀ ਜਿਹੜੀ ਆ ਐਪ ਉਹਦੇ ਵਿੱਚ ਤੁਹਾਨੂੰ ਉਹਨੂੰ ਭਰਨਾ ਪਊਗਾ। ਉਸ ਤੋਂ ਬਾਅਦ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਪਊਗੀ ਤੇ ਡਿਜੀਟਲ ਲਾਇਸੈਂਸ ਨੂੰ ਆਪਣੇ ਇਹਦੇ ਵਿੱਚ ਫੋਨ ਦੇ ਵਿੱਚ ਜੜਨਾ ਪਊਗਾ। ਸੋ ਉਹਦੇ ਵਿੱਚ ਕੁਝ ਜਿਹੜੀਆਂ ਤੁਹਾਨੂੰ ਹੋਰ ਆਪਸ਼ਨਸ ਨੇ ਉਹ ਤੁਹਾਨੂੰ DMV ਤੋਂ ਜਾ ਕੇ ਪਤਾ ਲੱਗ ਸਕਦੀਆਂ ਨੇ, ਪਰ ਦਾਅਵਾ ਇਹ ਕੀਤਾ ਜਾ ਰਿਹਾ ਵੀ ਇਹਦੀ ਜਿਹੜੀ ਵਰਤੋਂ ਆ ਉਹ ਕੁਝ ਖਾਸ TSA ਚੈੱਕ ਪੁਆਇੰਟ ਆ, ਹਵਾਈ ਅੱਡਿਆਂ, ਗੈਸ ਸਟੇਸ਼ਨਾਂ, ਸੁਵਿਧਾ ਸਟੋਰਾਂ, ਕਨਵੀਨੀਅੰਸ ਸਟੋਰ ਦੇ ਉੱਤੇ, ਰਿਟੇਲਰਾਂ ਦੇ ਕੋਲੇ ਤੇ ਵਿੱਤੀ ਸਹਾਇਤਾ ਯਾਨੀ ਕਿ ਫਾਈਨੈਂਸ਼ੀਅਲ ਐਡ ਦੇ ਲਈ ਅਪਲਾਈ ਕਰਦੇ ਸਮੇਂ ਤੁਸੀਂ ਇਹਦੀ ਵਰਤੋਂ ਜਿਹੜੀ ਆ ਉਹ ਕਰ ਸਕਦੇ ਆ। ਪੁਲਿਸ ਤੇ ਕੁਝ ਸਰਕਾਰੀ ਏਜੰਸੀਆਂ ਨੂੰ ਅਜੇ ਵੀ ਤੁਸੀਂ ਜਿਹੜੀ ਅਸਲੀ ਪਲਾਸਟਿਕ ਲਾਇਸੈਂਸ ਜਿਹੜਾ ਉਹ ਤੁਹਾਨੂੰ ਦਿਖਾਉਣਾ ਪਊਗਾ। ਸੋ ਉਹ ਕਹਿੰਦੇ ਵੀ ਨਿਊਸਮ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ DMV ਨੇ ਕਾਫੀ ਜਿਹੜਾ ਇਸ ਮਾਮਲੇ ਦੇ ਵਿੱਚ ਮਿਹਨਤ ਕੀਤੀ ਹੈ ਤੇ ਹੁਣ ਵਾਹਨ ਚਾਲਕਾਂ ਨੂੰ DMV ਦੀ ਜਿਹੜੀ ਮੋਬਾਈਲ ਆਈਡੀ ਐਪ ਆ ਉਹਦੇ ਰਾਹੀਂ ਆਪਣਾ ਮੋਬਾਈਲ ਲਾਇਸੈਂਸ ਜਿਹੜਾ ਉਹ ਡਾਊਨਲੋਡ ਕਰ ਸਕਣਗੇ। ਜੀ ਜਿਹੜੇ ਸਲੀਪਰ ਏਜੰਟਸ ਹੈਗੇ ਆ ਉਹ ਕੈਲੀਫੋਰਨੀਆ ਦੇ ਵਿੱਚ, ਉਹ ਕਹਿੰਦੇ ਇੱਕ ਤਰ੍ਹਾਂ ਨਾਲ US ਦੇ ਅਗੇਂਸਟ ਜੰਗ ਛੇੜ ਸਕਦੇ ਹੈਗੇ ਆ, ਕਿਉਂਕਿ ਕਿਸੇ ਟਾਈਮ ਵੀ ਅਮਰੀਕਾ ਆ ਉਹ ਮਿਲਟਰੀ ਦਾ ਜਿਹੜਾ ਅਟੈਕ ਆ ਉਹ ਕਿਊਬਾ ਦੇ ਅਗੇਂਸਟ ਕਰ ਸਕਦਾ ਹੈਗਾ। FBI ਤੇ ਹੋਰ ਏਜੰਸੀਜ਼ ਨੂੰ ਇਹ ਪਤਾ ਚੱਲਿਆ ਕਿ ਜਿਹੜੇ ਕਿਊਬਾ ਦੇ ਸਮਰਥਕ ਹੈਗੇ ਆ ਉਹ ਅਮਰੀਕਾ ਦੇ ਵਿੱਚ ਖਾਸ ਕਰਕੇ ਕਈ ਜਗ੍ਹਾ ਦੇ ਉੱਤੇ ਅਟੈਕ ਕਰ ਸਕਦੇ ਆ, ਜਿਹੜੀਆਂ ਕਿ ਜਿੱਦਾਂ ਮਿਲਟਰੀ ਬੇਸ ਆ, ਰਿਕਰੂਟਮੈਂਟ ਆਫਿਸ ਆ, ਫੈਡਰਲ ਬਿਲਡਿੰਗਸ ਆ, ਆਈਸ ਫੈਸਿਲਿਟੀਜ਼ ਆ, ਈਵਨ ਸਪੋਰਟਸ ਅਰੀਨਾਸ। ਸੋ ਨੇਸ਼ਨ ਵਾਈਡ ਨੈਟਵਰਕ ਔਨ ਕਿਊਬਾ ਜਿਹੜਾ ਕ੍ਰੀਏਟ ਕੀਤਾ ਗਿਆ ਸੀ, ਇੱਕ ਤਰ੍ਹਾਂ ਨਾਲ ਰੈਪਿਡ ਰਿਸਪੌਂਸ ਪਲਾਨ, ਜਿਹੜਾ 50 ਗਰੁੱਪ ਉਹਦੇ ਅੰਡਰ ਹੈਗੇ ਆ, ਡੈਮੋਕ੍ਰੈਟਿਕ ਸੋਸ਼ਲਿਸਟ ਆਫ ਅਮਰੀਕਾ, ਕਮਿਊਨਿਸਟ ਪਾਰਟੀ USA ਤੇ ਕੋਡ ਪਿੰਕ ਵਗੈਰਾ। ਸੋ ਇਹਨਾਂ ਨੇ ਕਿਹਾ ਵੀ ਇਹ ਕੈਲੀਫੋਰਨੀਆ ਦੇ ਜਿਹੜੇ ਲਾਸ ਐਂਜਲਸ ਦੀ ਪੋਲਿਟਿਕਸ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਐਕਟਿਵ ਹੈਗੇ ਆ। ਸੋ ਇਹਦੇ ਵਿੱਚ ਸੋ ਪੂਰਾ ਜਿਹੜਾ ਅਲਰਟ ਆ ਅਮਰੀਕਾ ਵੱਲੋਂ ਜਾਰੀ ਕੀਤਾ ਗਿਆ ਹੈਗਾ ਵੀ ਕੋਈ ਵੀ ਜਿਹੜਾ ਬੰਦਾ ਆ ਉਹ ਇੱਥੇ ਸ਼ਰਾਰਤ ਕਰ ਸਕਦਾ ਹੈਗਾ। ਜੀ ਅਗਲੀ ਜਿਹੜੀ ਖਬਰ ਆ ਉਹ ਮਾਫ ਕਰਨਾ ਅਮਰੀਕਾ ਦੇ ਨਾਲ ਜੁੜੀ ਹੋਈ ਆ। ਅਮਰੀਕਾ ਦਾ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨੇ ਜਿਹੜੇ ਵੀ ਲੋਕ ਇਸ ਵੇਲੇ ਫੋਰਨ ਦਾ ਟਰੈਵਲ ਕਰ ਰਹੇ ਨੇ ਉਹਨਾਂ ਦੇ ਲਈ ਇੱਕ ਜਿਹੜੀ ਚੇਤਾਵਨੀ ਉਹ ਜਾਰੀ ਕੀਤੀ ਆ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹਨਾਂ ਲੋਕਾਂ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਯਾਤਰਾ ਕਰ ਰਹੇ ਨੇ ਜਾਂ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਵੀ ਈਰਾਨ ਦੇ ਨਾਲ ਚੱਲ ਰਹੀ ਜੰਗ ਕਰਕੇ ਵਧੇਰੇ ਤਣਾਅ ਦੇ ਕਰਕੇ ਅਮਰੀਕੀਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਚੇਤਾਵਨੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਅਮਰੀਕੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਅਤੇ ਸਥਾਨਕ ਸੁਰੱਖਿਆ ਦਿਸ਼ਾ ਨਿਰਦੇਸ਼ ਉਹਨਾਂ ਦੀ ਪਾਲਣਾ ਕਰਨ ਦੀ ਅਪੀਲ ਜਿਹੜੀ ਆ ਉਹ ਕਹੀ ਗਈ ਆ। ਇਹ ਵੀ ਜੋੜਿਆ ਗਿਆ ਕਿ ਮਿਡਲ ਈਸਟ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ਉੱਤੇ ਅਮਰੀਕੀ ਰਾਜਦੂਤਕ ਜਿਹੜੇ ਅੱਡੇ ਨੇ ਜਿਨ੍ਹਾਂ ਨੂੰ ਆਪਾਂ ਡਿਪਲੋਮੈਟਿਕ ਪੋਸਟਸ ਕਹਿ ਦਿੰਦੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਹੁਣ ਕਹਿੰਦੇ ਵੀ ਏਜੰਸੀ ਦਾ ਕਹਿਣਾ ਹੈ ਕਿ ਹਵਾਈ ਖੇਤਰ 에ਅਰ ਸਪੇਸ ਬੰਦ ਹੈ ਤੇ ਇਸ ਕਰਕੇ ਉਡਾਣਾਂ ਰੱਦ ਹੋਣ ਕਰਕੇ ਵੀ ਤੁਹਾਡੀ ਯਾਤਰਾ ਦੇ ਵਿੱਚ ਵਿਘਨ ਪੈ ਸਕਦਾ ਤੇ ਇਸ ਤੋਂ ਇਲਾਵਾ ਹੋਰ ਵੀ ਥਾਵਾਂ ਦੇ ਉੱਤੇ ਜਿੱਥੇ ਸੁਰੱਖਿਆ ਘੱਟ ਹੈ ਜਾਂ ਜਿਹੜੇ ਜ਼ਿਆਦਾ ਗੜਬੜ ਵਾਲੇ ਇਲਾਕੇ ਨੇ ਉੱਥੇ ਕਈ ਲੋਕ ਇਸ ਜੰਗ ਤੋਂ ਅੱਕੇ ਹੋਏ ਜਾਂ ਖਿਜੇ ਹੋਏ ਜਿਹੜੇ ਨੇ ਉਹ ਤੁਹਾਨੂੰ ਨਿਸ਼ਾਨਾ ਵੀ ਬਣਾ ਸਕਦੇ ਨੇ, ਤੁਹਾਡੇ ਨਾਲ ਹਿੰਸਾ ਵੀ ਵਾਪਰ ਸਕਦੀ ਹੈ। ਸੋ ਇਹ ਚੇਤਾਵਨੀ ਕਹਿੰਦੇ ਵੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਤੇ ਇਜ਼ਰਾਈਲ ਦੀ ਜਿਹੜੀ ਈਰਾਨ ਦੇ ਨਾਲ ਜੰਗ ਆ ਉਹ 5ਵੇਂ ਮਹੀਨੇ ਦੇ ਨੇੜੇ ਪਹੁੰਚ ਚੁੱਕੀ ਹੈ, ਜਿਸ ਦੇ ਨਾਲ ਕਾਫੀ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਮਿਡਲ ਈਸਟ ਦਾ ਇਲਾਕਾ ਉਹ ਪ੍ਰਭਾਵਿਤ ਹੋ ਰਿਹਾ ਤੇ ਖਾਸ ਕਰਕੇ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹ ਲਗਾਤਾਰ ਬੰਦ ਹੋ ਜਾਂਦਾ ਜਾਂ ਜਦੋਂ ਤਣਾਅ ਵੱਧ ਜਾਂਦਾ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ। ਸੋ ਕਹਿੰਦੇ ਵੀ ਹੁਣ ਇਹਦਾ ਜਿਹੜਾ ਸ਼ਿਕਾਰ ਆ ਉਹ ਅਮਰੀਕੀ ਲੋਕ ਵਿਦੇਸ਼ਾਂ ਦੇ ਵਿੱਚ ਵੀ ਹੋ ਸਕਦੇ ਨੇ ਤੇ ਜਿਹੜੇ ਆਨਸਰ ਨੇ
ਸ਼ਰਾਰਤੀ ਉਹ ਉਹਨਾਂ ਨੂੰ ਨਿਸ਼ਾਨਾ ਵੀ ਜਿਹੜਾ ਉਹ ਬਣਾ ਸਕਦੇ ਨੇ। ਸੋ ਕਹਿੰਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਜਿਹੜੇ ਵੀ ਡਿਪਲੋਮੈਟਿਕ ਪੋਸਟਾਂ ਨੇ ਜਾਂ ਡਿਪਲੋਮੈਟਿਕ ਜਿਹੜੇ ਆਫਿਸਿਸ ਨੇ ਬਾਹਰਲੇ ਮੁਲਕਾਂ ਦੇ ਵਿੱਚ, ਅੰਬੈਸੀਜ਼ ਨੇ, ਉਹਨਾਂ ਦੇ ਨਾਲ ਰਾਬਤੇ ਦੇ ਵਿੱਚ ਜ਼ਰੂਰ ਰਹੋ। ਸੋ ਆਪਾਂ ਦੇਖਿਆ ਹੀ ਹੈ, ਟਰੰਪ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕੁਛ ਹਫ਼ਤਿਆਂ ਦੀ ਖੇਡ ਆ ਈਰਾਨ ਤਾਂ, ਪਰ ਇਹ ਜਿਹੜੀ ਜੰਗ ਆ ਉਹ 5ਵੇਂ ਮਹੀਨੇ ਦੇ ਵਿੱਚ ਦਾਖਲ ਹੋ ਚੁੱਕੀ ਆ ਤੇ ਹਜੇ ਵੀ ਆਪਾਂ ਦੇਖਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਕੋਈ ਅਮਰੀਕਾ ਦੀ ਜਿਹੜੀ ਖਾਸ ਟਰੰਪ ਪ੍ਰਸ਼ਾਸਨ ਦੀ ਕੋਈ ਪ੍ਰਾਪਤੀ ਤੇ ਜਾਂ ਕੋਈ ਇਸ ਮਾਮਲੇ ਦੇ ਵਿੱਚ ਕੋਈ ਸਰਗਰਮੀ ਜਿਹੜੀ ਆ ਉਹ ਇੰਨੀ ਨਜ਼ਰ ਨਹੀਂ ਆਉਂਦੀ ਜਿਹਦੇ ਵਿੱਚ ਅਮਰੀਕਾ ਕਹਿ ਸਕੇ ਕਿ ਮੈਂ ਜਿੱਤ ਚੁੱਕੇ ਹਾਂ ਜੀ। ਪਿਛਲੇ ਹਫ਼ਤੇ ਦੇ ਦੌਰਾਨ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਕੈਲੀਫੋਰਨੀਆ ਦਾ ਫ੍ਰਿਜ਼ਨੋ ਦੇ ਲਾਗੇ ਇੱਕ ਸ਼ਹਿਰ ਆ ਰੀਡਲੀ, ਜੀ ਜਿੱਥੇ ਇੱਕ ਕਿਸਾਨ ਨੇ 1,80,000 ਪਾਉਂਡ ਫ੍ਰੀ ਜਿਹੜੇ ਆੜੂ ਆ ਉਹ ਲੋਕਾਂ ਨੂੰ ਵੰਡ ਦਿੱਤੇ ਸੀ, ਕਿਉਂਕਿ ਇੱਕ ਜਿਹੜੀ ਕੰਪਨੀ ਆ ਉਹ ਉਹਨੂੰ ਵੇਚਣ ਵੀ ਨਹੀਂ ਦੇ ਰਹੀ ਸੀ ਤੇ ਜਿਹੜੇ ਫ੍ਰੀ ਚ ਵੀ ਨਹੀਂ ਦੇਣ ਰਹੀ ਸੀ। ਕਹਿੰਦੇ ਸੀ ਅਸੀਂ ਤੇਰੇ ਤੇ ਲਾ ਸੂਟ ਫਾਈਲ ਕਰਨਾ। ਉਹ ਹੁਣ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਆ ਜੀ। ਉਹਦਾ ਜਿਹੜਾ ਅਟਾਰਨੀ ਆ ਮੋਰਾ ਦਾ, ਜਿਊਮਾਰਾ ਬ੍ਰਦਰ ਦੇ ਅਗੇਂਸਟ, ਉਹਨਾਂ ਨੇ ਕਿਹਾ ਵੀ ਅਨਫੇਅਰ ਬਿਜ਼ਨਸ ਪ੍ਰੈਕਟਿਸਿਸ ਆ ਜਿਹੜੇ ਜਿਊਮਾਰਾ ਬ੍ਰਦਰ ਜਿਨ੍ਹਾਂ ਨੇ ਉਹਨੂੰ ਸੂ ਕੀਤਾ ਸੀ। ਮੋਰਾ ਨੇ ਇਹ ਕਿਹਾ ਵੀ ਜੇ ਮੇਰੇ ਫਰੂਟ ਜਿਹੜੇ ਖਰਾਬ ਹੀ ਹੋਣੇ ਆ, ਉਹਨਾਂ ਨੂੰ ਬੈਟਰ ਤਾਂ ਇਹ ਆ ਵੀ ਘੱਟੋ ਘੱਟ ਮੈਂ ਆਪਣੀ ਕਮਿਊਨਿਟੀ ਨੂੰ ਦੇ ਸਕਾਂ। ਜੀ ਸੋ ਹੁਣ ਕੋਰਟ ਦੇ ਵਿੱਚ ਜਿਹੜਾ ਕੇਸ ਉਹਨਾਂ ਦਾ ਚੱਲਦਾ ਉਹ ਇੱਕ ਦੂਜੇ ਨੂੰ ਫੇਸ ਕਰਨਗੇ। 1,80,000 ਪਾਉਂਡ ਨੈਕਟਰੀਨਸ ਆੜੂ ਜਿੱਦਾਂ ਉਹਨਾਂ ਆਪਣੀ ਕਮਿਊਨਿਟੀ ਨੂੰ ਫ੍ਰੀ ਦਿੱਤੇ ਆ। ਪਿਛਲੇ ਹਫ਼ਤਿਆਂ ਦੇ ਦੌਰਾਨ ਉੱਥੇ ਲਾਈਨਾਂ ਹੀ ਲੱਗੀਆਂ ਹੁੰਦੀਆਂ ਸੀਗੀਆਂ ਲੋਕਾਂ ਦੀਆਂ ਲੈਣ ਗਇਆਂ ਦੀਆਂ। ਸੀਜ਼ਰ ਮੋਰਾ ਇਹ ਛੋਟਾ ਜਿਹਾ ਫਾਰਮਰ ਹੈਗਾ ਆ ਰੀਡਲੀ ਟਾਊਨ ਫ੍ਰਿਜ਼ਨੋ ਦੇ ਲਾਗੇ ਉੱਥੇ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਨਾਲ ਜੁੜੀ ਹੋਈ ਹੈ। ਕੈਲੀਫੋਰਨੀਆ ਨੇ ਜਿਹੜੀ ਸੈਂਟਾ ਬਾਰਬਰਾ ਤੇਲ ਪਾਈਪਲਾਈਨ ਆ ਉਹਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਨਾਲ ਮੁੜ ਜਿਹੜੀ ਕਾਨੂੰਨੀ ਲੜਾਈ ਆ ਉਹ ਵਿੱਢ ਦਿੱਤੀ ਆ। ਇਹਨਾਂ ਨੇ ਕਿਹਾ ਵੀ ਜਿਹੜੀ ਪੋਰਟ ਆ ਸਾਡੀ ਉਹ ਵਿਕਾਊ ਨਹੀਂ ਹੈ। ਅਸਲ ਦੇ ਵਿੱਚ ਇਸ ਦੇ ਜਿਹੜਾ ਇਹ ਪੋਰਟ ਦੇ ਉੱਤੇ ਜਿਹੜਾ ਤੇਲ ਦਾ ਕੰਮਕਾਰ ਚੱਲ ਰਿਹਾ, ਉਸ ਮਾਮਲੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਖਿਲਾਫ ਇੱਕ ਹੋਰ ਜਿਹੜਾ ਮੁਕੱਦਮਾ ਉਹ ਦਰਜ ਕੀਤਾ। ਇਸ ਅਰਜੀ ਦੇ ਵਿੱਚ ਜਿਹੜੀ ਦਾਇਰ ਕੀਤਾ ਨਵਾਂ ਮੁਕੱਦਮਾ, ਇਹਦੇ ਵਿੱਚ ਜਿਹੜਾ ਦੋਸ਼ ਇਹ ਲਾਇਆ ਗਿਆ ਜਿਹੜੀ ਫੈਡਰਲ ਸਰਕਾਰ ਆ ਉਹਨੇ ਇੱਕ ਵਾਰੀ ਜਿਹੜੀ ਪਾਈਪਲਾਈਨ ਦੀ ਵਰਤੋਂ ਜਾਰੀ ਰੱਖਣ ਦੇ ਲਈ ਗਲਤ ਤਰੀਕੇ ਦੇ ਨਾਲ ਜਿਹੜੀ ਇਜਾਜ਼ਤ ਦਿੱਤੀ ਆ ਤੇ ਅਮਰੀਕੀ 9th ਜਿਹੜੀ ਸਰਕਟ ਕੋਰਟ ਆਫ ਅਪੀਲਸ ਆ ਉਹਦੇ ਵਿੱਚ ਦਾਇਰ ਨਵੇਂ ਮੁਕੱਦਮੇ ਦੇ ਵਿੱਚ ਕੈਲੀਫੋਰਨੀਆ ਨੇ ਇਹ ਮੰਗ ਕੀਤੀ ਹੈ ਵੀ ਉਹ ਟੈਕਸਸ ਦੀ ਕੰਪਨੀ ਸ਼ੇਬਲ ਆਫਸ਼ੋਰ ਕਾਰਪ ਉਹਨੂੰ ਯੂਐਸ ਪਾਈਪਲਾਈਨ ਐਂਡ ਹੈਜ਼ਰਡਸ ਮਟੀਰੀਅਲਸ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪਿਛਲੇ ਮਹੀਨੇ ਜਾਰੀ ਜਿਹੜੇ ਕੀਤੇ ਗਏ ਗੈਰ ਕਾਨੂੰਨੀ ਪਰਮਿਟ ਆ ਉਹਨਾਂ ਨੂੰ ਰੱਦ ਕਰੇ। ਇਹ ਵਿਸ਼ੇਸ਼ ਪਰਮਿਟ ਜਿਹੜਾ ਕੰਪਨੀ ਨੂੰ ਇੱਕ ਫੈਡਰਲ ਜਿਹੜੀ ਪਾਈਪਲਾਈਨ ਆ ਨਿਯਮ ਦੀ ਪਾਲਣਾ ਕਰਨ ਤੋਂ ਛੋੜ ਦਿੰਦਾ ਹੈ ਤੇ ਦਾਅਵਾ ਇਹ ਹੈ ਕਿ ਇਸ ਤੇਲ ਪ੍ਰੋਜੈਕਟ ਤੇ ਸੰਘੀ ਏਜੰਸੀ ਦੀ ਜਿਹੜੀ ਉਹ ਨਿਗਰਾਨੀ ਹੈ। ਸਟੇਟ ਅਟਾਰਨੀ ਜਨਰਲ ਰੌਬ ਬੌਂਟਾ ਨੇ ਜਿਹੜੇ ਉਹਨਾਂ ਨੇ ਦਾਇਰ ਕੀਤੀ ਹੈ ਪਟੀਸ਼ਨ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜਿਹੜਾ ਕੈਲੀਫੋਰਨੀਆ ਇਸ ਮਾਮਲੇ ਦੇ ਵਿੱਚ ਜਿਹੜੀ ਨਵੀਂ ਸ਼ੁਰੂ ਕੀਤੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਕੈਲੀਫੋਰਨੀਆ ਦੇ ਕੁਝ ਇਤਰਾਜ਼ ਨੇ ਤੇ ਜਿਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ। ਉਹ ਕਹਿੰਦੇ ਵੀ ਇਹ ਰਾਜ ਦੀ ਜਿਹੜੀ ਵਾਤਾਵਰਨ ਸੁਰੱਖਿਆ ਉਹਦੇ ਪ੍ਰਤੀ ਜਿਹੜੀ ਸਾਡੀ ਵਚਨਬੱਧਤਾ ਤੇ ਰਾਸ਼ਟਰਪਤੀ ਦੁਆਰਾ ਅਮਰੀਕਾ ਦੇ ਵਿੱਚ ਬਣੇ ਕੱਚੇ ਤੇਲ ਦੇ ਉਤਪਾਦਨ ਨੂੰ ਵਧਾਉਣ ਦੇ ਯਤਨਾਂ ਦੇ ਵਿਚਕਾਰ ਇੱਕ ਜਿਹੜਾ ਵੱਡਾ ਉਹ ਟਕਰਾਅ ਬਣ ਗਿਆ। ਪਰ ਅਸੀਂ ਕਹਿੰਦੇ ਵੀ ਇਹ ਤੋਂ ਪਿੱਛੇ ਨਹੀਂ ਹਟਾਂਗੇ। ਹਾਲਾਂਕਿ ਵਿਸ਼ੇਸ਼ ਪਰਮਿਟ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 12,000 ਤੋਂ ਜਿਹੜੀਆਂ ਵੱਧ ਜਨਤਕ ਟਿੱਪਣੀਆਂ ਦਾ ਜਵਾਬ ਦਿੱਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਵੀ ਫੈਡਰਲ ਦੇ ਦਿਸ਼ਾ ਨਿਰਦੇਸ਼ ਨੇ ਫੈਡਰਲ ਤੌਰ ਦੇ ਉੱਤੇ ਉਹਨਾਂ ਦਾ ਅਸੀਂ ਪਾਲਣਾ ਕੀਤੀ ਹੈ। ਸੋ ਹੁਣ ਇੱਕ ਵਾਰੀ ਫਿਰ ਜਿਹੜੀਆਂ ਉਹ ਦੋਨੇ ਸਰਕਾਰਾਂ ਆਮੋ ਸਾਹਮਣੇ ਨੇ। ਇਹਨਾਂ ਪਾਈਪਲਾਈਨਾਂ ਦੀ ਵਰਤੋਂ ਤੇ ਇਹਨਾਂ ਵਿਵਾਦ ਇਸ ਕਰਕੇ ਆ ਵੀ ਜਿਹੜਾ ਢਾਂਚਾ 2015 ਤੋਂ ਬੰਦ ਪਿਆ ਸੀ, ਇੱਕ ਪਾਈਪਲਾਈਨ ਦਾ ਜਿਹੜਾ ਹਿੱਸਾ ਉਹ ਜੰਗਾਲਾ ਹੋਇਆ ਫਿੱਟ ਕੀਤਾ ਤੇ ਇਹ ਰਾਜ ਦੇ ਸਭ ਤੋਂ ਖਰਾਬ ਤੇਲ ਰਸਾਵਾਂ ਦੇ ਵਿੱਚੋਂ ਇੱਕ ਹੋਇਆ ਸੀਗਾ। ਸੇਬਲ ਦਾ ਦਾਅਵਾ ਹੈ ਕਿ ਉਸਨੇ ਪਾਈਪਲਾਈਨਾਂ ਦੀ ਪੂਰੀ ਮੁਰੰਮਤ ਕੀਤੀ ਤੇ ਜਦਕਿ ਦੂਜੇ ਪਾਸੇ ਕੈਲੀਫੋਰਨੀਆ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਇਹਦੇ ਤੇ ਇਤਰਾਜ਼ ਪ੍ਰਗਟਾ ਰਿਹਾ। ਜਿਹੜੇ ਕੰਪਨੀ ਆਪਣੇ 3 ਦੇ ਵਿੱਚੋਂ 2 ਆਫਸ਼ੋਰ ਜਿਹੜੇ ਤੇਲ ਪਲੇਟਫਾਰਮ ਨੇ ਉਹਨਾਂ ਦੇ ਵਿੱਚੋਂ 43,000 ਬੈਰਲ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਇਸ ਵੇਲੇ ਉਤਪਾਦਨ ਜਿਹੜਾ ਉਹ ਕਰ ਰਹੀ ਹੈ। ਫ੍ਰਿਜ਼ਨੋ ਏਰੀਆ ਦੇ ਵਿੱਚ ਕਹਿੰਦੇ ਆਈਸ ਦੀ ਜਿਹੜੀ ਐਕਟੀਵਿਟੀ ਆ ਉਹ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਹੈਗੀ ਆ। ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਰਿਪੋਰਟ ਕਰ ਰਹੇ ਆ ਇਨਕਰੀਜ਼ਡ ਆਈਸ ਐਕਟੀਵਿਟੀ ਐਟ ਫ੍ਰਿਜ਼ਨੋ ਫੀਲਡ ਆਫਿਸ। ਜੀ ਫੇਥ ਇਨ ਦਾ ਵੈਲੀ ਉਹਨਾਂ ਨੇ ਇਸ਼ੂ ਕੀਤੀ ਆ ਅਲਰਟ ਵੀ ਤੁਸੀਂ ਕਹਿੰਦੇ ਵੀ ਜੁਲਾਈ 20 ਨੂੰ ਅੱਜ ਜਾਣੀ ਕਿ ਸਵੇਰੇ ਆਈਸ ਦੀ ਐਕਟੀਵਿਟੀ ਫ੍ਰਿਜ਼ਨੋ ਦੇ ਵਿੱਚ ERO ਵਾਲੇ ਏਰੀਆ 'ਚ ਦੇਖੀ ਗਈ ਜਿੱਥੇ ਬਹੁਤ ਸਾਰੇ SUVs ਕਾਲੇ ਰੰਗ ਦੇ ਸੀ ਜਿਨ੍ਹਾਂ ਦੇ ਉੱਤੇ ਕੋਈ ਜਿਹੜੇ ਨੰਬਰ ਪਲੇਟ ਵਗੈਰਾ ਹੈ ਨਹੀਂ। ਸੋ ਇਹਨਾਂ ਦੇ ਵਿੱਚ ਜਿਹੜੇ ਆ ਆਈਸ ਦੇ ਜਿਹੜੇ ਏਜੰਟਸ ਜਾ ਰਹੇ ਸੀ। ਨੋਰਾ ਇਨੇਜ਼ ਕਰਕੇ ਪ੍ਰੋਗਰਾਮ ਮੈਨੇਜਰ ਹੈਗੀ ਆ ਐਟ ਦ ਫੇਥ ਇਨ ਵੈਲੀ। ਉਹਨਾਂ ਨੇ ਇਹ ਕਿਹਾ ਵੀ ਵਾਚ ਕਰੋ ਨੈਟਵਰਕ ਰੈਪਿਡ ਰਿਸਪੌਂਸ ਹੌਟਲਾਈਨ ਨੂੰ ਵਾਰਨਿੰਗ ਇਸ਼ੂ ਕੀਤੀ ਗਈ ਆ ਕਮਿਊਨਿਟੀ ਨੂੰ ਇਸ ਏਰੀਏ ਦੇ ਵਿੱਚ ਫ੍ਰਿਜ਼ਨੋ ਆਈਸ ਆਫਿਸ ਨੂੰ, ਕਿਉਂਕਿ ਇਹ ਕਵਰ ਕਰਦਾ ਜਿਹੜਾ ਮਡੇਰਾ ਫ੍ਰਿਜ਼ਨੋ ਇਹ ਸਾਰੇ ਟਾਊਨ ਜਿਹੜੇ ਇਸ ਏਰੀਏ ਦੇ ਵਿੱਚ ਆ ਉਹਨਾਂ ਨੂੰ ਕਵਰ ਕਰਦਾ ਹੈਗਾ।
ਸੋ ਇਸ ਸਵੇਰੇ ਅੱਜ ਸਵੇਰੇ ਜਿਹੜੀ ਆ ਉਹ ਕਹਿੰਦੇ ਵੀ ਸਾਡੀ ਟੀਮ ਨੇ ਆਬਜ਼ਰਵ ਕੀਤਾ ਹੈ ਵੀ ਆਈਸ ਐਕਟੀਵਿਟੀ ਐਟ ਦਾ ਫ੍ਰਿਜ਼ਨੋ ERO, ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ SUVs ਦੇਖੇ ਗਏ ਆ। ਏਜੰਟਸ ਆਪਣੇ ਟੈਕਟੀਕਲ ਗੀਅਰ ਤੇ ਰਾਈਟ ਸ਼ੀਲਡਸ ਦੇ ਨਾਲ ਸੀਗੇ ਤੇ ਉਹਨਾਂ ਨੇ ਇਹ ਵੀ ਨੰਬਰ ਵਗੈਰਾ ਵੀ ਦਿੱਤੇ ਆ ਵੀ ਸਾਨੂੰ ਦੱਸਿਆ ਜਾਵੇ। ਸੋ ਫ੍ਰਿਜ਼ਨੋ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆਈਸ ਦੀ ਐਕਟੀਵਿਟੀ ਹੈਗੀ ਆ ਅੱਜ ਦੀ ਇਹਨਾਂ ਆਰਗੇਨਾਈਜੇਸ਼ਨ ਦੀ ਰਿਪੋਰਟਸ ਦੇ ਮੁਤਾਬਕ। ਜੀ, ਫ੍ਰੈਜ਼ਨੋ ਦਾ ਜਿਹੜਾ ਕਹਿੰਦੇ ਆਫਿਸ ਹੈ ਆਈਸ ਦਾ, ਉਹ ਰਿਮੂਵਲ ਆਪਰੇਸ਼ਨਸ ਦੇ ਨਾਲ ਸੰਬੰਧਿਤ ਜਿਹੜਾ ਫੀਲਡ ਦਫ਼ਤਰ ਹੈ ਮਰਸੈਡ ਨੂੰ ਕਵਰ ਕਰਦਾ ਹੈ, ਮੈਰੀਪੋਸਾ ਨੂੰ ਕਵਰ ਕਰਦਾ ਹੈ, ਮਡੇਰਾ ਨੂੰ ਕਵਰ ਕਰਦਾ ਹੈ, ਫ੍ਰੈਜ਼ਨੋ ਦੇ ਨਾਲ ਕਿੰਗਸ ਤੇ ਟਲੈਰੀ ਦੇ ਕਾਉਂਟੀਆਂ ਨੂੰ ਜਿਹੜਾ ਉਹ ਕਵਰ ਕਰਦਾ। ਸੋ ਕਾਫੀ ਵੱਡਾ ਦਾਇਰਾ ਇਹਨਾਂ ਦਾ ਬਣ ਜਾਂਦਾ। ਇੰਨੇ ਵੱਡੇ ਦਾਇਰੇ ਦੇ ਵਿੱਚ ਜਿਹੜੀਆਂ ਆਈਸ ਦੀਆਂ ਸਰਗਰਮੀਆਂ ਨੇ ਉਹ ਖਾਸੀਆਂ ਵਧੀਆਂ ਹੋਈਆਂ ਨੇ। ਇਸ ਸਬੰਧ ਦੇ ਵਿੱਚ ਜਿਹੜੇ ਐਡਵੋਕੇਸੀ ਗਰੁੱਪ ਨੇ, ਖਾਸ ਕਰਕੇ ਦੂਜੇ ਭਾਈਚਾਰਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੈਕਸੀਕਨ ਮੂਲ ਦੇ ਜਾਂ ਹੋਰ ਆ, ਉਹਨਾਂ ਨੇ ਲੰਘੇ ਦਿਨੀ ਇੱਕ ਜਿਹੜਾ ਪ੍ਰੋਟੈਸਟ ਵੀ ਕੀਤਾ ਸੀਗਾ, ਮਾਰਚ ਕੱਢਿਆ ਸੀਗਾ ਡਾਊਨਟਾਊਨ ਫ੍ਰੈਜ਼ਨੋ ਦੇ ਵਿੱਚ ਲੰਘੇ ਦਿਨੀ, ਤੇ ਜਿਹਦੇ ਵਿੱਚ ਆਈਸ ਦੇ ਵੱਲੋਂ ਜਿਹੜੀ ਫੇਟਲ ਸ਼ੂਟਿੰਗ ਕੀਤੀ ਗਈ ਸੀ ਰੀਨੇ ਨਿਕੋਲਸ ਗੁੱਡ ਦੀ ਮਿਨੀਐਪਲਿਸ ਦੇ ਵਿੱਚ, ਤੇ ਹੋਰਾਂ ਜਿੰਨੀਆਂ ਵੀ ਵਾਪਰੀਆਂ ਨੇ ਉਸ ਮਾਮਲੇ ਦੇ ਵਿੱਚ ਕਹਿੰਦੇ ਵੀ ਇਹ ਵਿਰੋਧ ਦੇ ਰੂਪ ਦੇ ਵਿੱਚ ਇੱਕ ਮਾਰਚ ਜਿਹੜਾ ਉਹ ਕੱਢਿਆ ਗਿਆ ਸੀਗਾ। ਜੀ, ਤੇ ਜਾਂਦੇ ਆਪਾਂ ਕਰੰਸੀ ਜਿਹੜੀ ਗੱਲ ਕਰਦੇ ਜਾਈਏ ਸਟਾਕ ਮਾਰਕੀਟ ਦੀ, ਡਾਓ ਜੋਨ ਇੰਡਸਟਰੀਅਲ ਅੱਜ ਡਾਊਨ ਗਿਆ 0.59%, ਕਲੋਜ਼ ਹੋਇਆ 51,839.26 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.19%, ਕਲੋਜ਼ ਹੋਇਆ 7443.28 ਦੇ ਉੱਤੇ। ਨੈਸਡੈਕ ਡਾਊਨ ਗਿਆ 0.05%, ਕਲੋਜ਼ ਹੋਇਆ 25,508.07 ਦੇ ਉੱਤੇ। ਜੀ, ਸੋ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 96 ਰੁਪਏ ਤੇ 35 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 278 ਰੁਪਏ ਤੇ 6 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।